ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜਿਵੇਂ ਤੁਸੀਂ ਜਾਣਦੇ ਹੋ ਕਿ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਤੇ ਸਾਂਝ ਪਾਉਣ ਦੇ ਲਈ ਸਾਡੇ ਨਾਲ ਹਰ ਰੋਜ਼ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਫਿਰ ਇੱਕ-ਇੱਕ ਖਬਰ ਦਾ ਗੁਰਸਰੀਆ ਜੀ ਕਰਦੇ ਨੇ ਵਿਸ਼ਲੇਸ਼ਣ। ਸੋ ਉਹਨਾਂ ਨੂੰ ਨਾਲ ਜੋੜਦੇ ਹਾਂ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਨੰਬਰ ਹੈ 408272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਤੇ ਹੁਣ ਰੁਖ ਕਰਦੇ ਹਾਂ ਜੀ ਖਬਰਾਂ ਦਾ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਮਿੰਟੂ ਜੀ ਪਾਇਓ ਚਾਨਣਾ ਭਲਕੇ ਨੂੰ। ਲੁਧਿਆਣਾ ਦੇ ਵਿੱਚ ਜਿਹੜੀ ਬਾਈ ਇਲੈਕਸ਼ਨ ਹੈ ਉਸ ਤੇ ਪੋਲਿੰਗ ਹੋਣੀ ਹੈ ਸਵੇਰੇ, ਪਰ ਅੱਜ ਦੇ ਜਿਹੜੇ ਰੰਗ ਨਜ਼ਰ ਆ ਰਹੇ ਨੇ ਉਹ ਬੜੇ ਹੀ ਵਿਲੱਖਣ ਨੇ ਤੇ ਬਹੁਤ ਹੀ ਕਹਿ ਲਈਏ ਵੀ ਗੌਰ ਨਾਲ ਦੇਖ ਰਿਹਾ ਸਾਰਾ ਪੰਜਾਬ ਇਸ ਪਾਸੇ ਨੂੰ। ਤੇ ਉੱਥੇ ਚੱਲੀ ਕੀ ਜਾਂਦਾ ਜਰਾ ਪਾਇਓ ਚਾਨਣਾ ਜੀ। ਦੇਖੋ ਉਹ ਚੱਲਦਾ ਪਿਆ ਹੈ ਜੋ ਅੱਗੇ ਵੀ ਵੇਖਿਆ ਗਿਆ ਹੈ, ਜੀ ਪਰ ਗੱਲ ਇਹ ਆ ਕਿ ਆਪਾਂ ਅੱਗੇ ਕਿਸੇ ਹੋਰ ਰੂਪ ਦੇ ਵਿੱਚ ਵੇਖਿਆ ਤੇ ਅੱਜ ਕਿਸੇ ਹੋਰ ਰੂਪ ਦੇ ਵਿੱਚ ਵੇਖਦੇ ਪਏ ਆ। ਮਤਲਬ ਜਿਨ੍ਹਾਂ ਲੋਕਾਂ ਨੇ ਕਿਹਾ ਕਿ ਅਸੀਂ ਇਹ ਸਾਰਾ ਕੁਝ ਬਦਲ ਦਿਆਂਗੇ, ਇਹ ਤਸਵੀਰ ਬਦਲ ਦਿਆਂਗੇ, ਤਕਦੀਰ ਬਦਲ ਦਿਆਂਗੇ, ਤਦਬੀਰ ਬਦਲ ਦਿਆਂਗੇ, ਅੱਜ ਹਾਲ ਇਹ ਆ ਕਿ ਕਹਿੰਦੇ ਹੁੰਦੇ ਨਾ ਕਿ ਕਿਰਦਾਰ ਬਦਲते जा रहे हैं, नाटक पुराना चल रहा है। ਜੀ ਉਹੀ ਆ। ਯਾਦ ਆ ਤੁਹਾਨੂੰ, ਤੁਹਾਡੇ ਜਲੰਧਰ ਦੇ ਵਿੱਚ ਇੱਕ ਸਪੋਰਟਸ ਕਿੱਟਾਂ ਵਾਲਾ ਕੈਂਟਰ ਫੜਿਆ ਗਿਆ ਸੀਗਾ ਕਾਂਗਰਸ ਜੀ ਸਰਕਾਰ ਵੇਲੇ, ਖਾਸ ਤੌਰ ਤੇ ਉਹਦੇ ਤੇ ਚੰਨੀ ਦੀਆਂ ਤਸਵੀਰਾਂ ਬਣੀਆਂ ਸੀ। ਚੰਨੀ ਉਦੋਂ ਮੁੱਖ ਮੰਤਰੀ ਸੀ। ਤਾਂ ਹੁਣ ਕੀ ਹੋ ਗਿਆ? ਕੈਂਟਰ ਫੇਰ ਫੜਿਆ ਗਿਆ, ਐਤਕੀ ਉਹਦੇ ਚੋਂ ਰਾਸ਼ਨ ਫੜਿਆ ਗਿਆ। ਜਦੋਂ ਪੁੱਛਿਆ ਗਿਆ ਤੇ ਕਹਿੰਦੇ ਕਿ ਮਾਰਕਫੈਡ ਵਿੱਚੋਂ ਲੱਦ ਕੇ ਲੈ ਕੇ ਆਏ ਜੀ, ਫਲਾਣਾ ਟ੍ਰੈਫਿਕ ਦਾ ਇੰਚਾਰਜ ਖੰਨੇ ਤੋਂ ਲਦਾ ਕੇ ਭੇਜ ਰਿਹਾ। ਲਓ ਕਰ ਲਓ ਜੀ ਘਿਓ ਨੂੰ ਭਾਂਡਾ। ਮਤਲਬ ਕਿ ਲੁਧਿਆਣਾ ਹੀ ਨਹੀਂ, ਖੰਨੇ ਦੀ ਪੁਲਿਸ ਵੀ, ਜਿੱਥੇ ਮੰਤਰੀ ਬੈਂਸ ਹੋਰਾਂ ਦੀ ਮੈਨੂੰ ਲੱਗਦਾ ਸੁਪਤਨੀ ਹੀ SSP ਆ, ਉਹ ਭੇਜ ਰਹੇ ਨੇ ਟਰੱਕ। ਆਸ਼ੂ ਦੀ ਘਰ ਵਾਲੀ ਬੜੀ ਤੇਜ਼ ਤਰਾਰ ਹੈ, ਤੁਹਾਨੂੰ ਪਤਾ ਹੀ ਆ, ਉਹਨ ਫੜ ਲਿਆ। ਤੇ ਫਿਰ ਜੀ ਜੀ ਆਸ਼ੂ ਦਾ ਤੇ ਅੱਜ ਧੱਕਮ ਧੱਕਾ ਹੋ ਗਿਆ ਨਾ ਪੁਲਿਸ ਵਾਲਿਆਂ ਦੇ ਨਾਲ। ਤੁਸੀਂ ਉਹ ਵੀਡੀਓ ਵਾਇਰਲ ਵੇਖਿਆ ਹੋਣਾ, ਜੀ ਜੀ ਜਿਹਦੇ ਵਿੱਚ ਮਤਲਬ ਕਿ ਸਾਫ਼ ਤੌਰ ਤੇ ਕਹਿ ਸਕਦੇ ਆ ਆਪਾਂ ਕਿ ਦੋਸ਼ ਲੱਗੇ ਕਿ ਤੁਸੀਂ ਸਾਡੇ ਬੰਦਿਆਂ ਨੂੰ ਕੁੱਟ ਰਹੇ ਹੋ, ਤੁਸੀਂ ਸਾਡੇ ਬੰਦਿਆਂ ਨੂੰ ਫੜ ਰਹੇ ਹੋ, ਤੁਸੀਂ ਸਾਡੇ ਬੰਦਿਆਂ ਦਾ ਬਈ ਆਹ ਕਰ ਰਹੇ ਹੋ, ਵਾਹ ਕਰ ਰਹੇ ਹੋ। ਮਤਲਬ ਸਾਫ਼ ਆ ਕਿ ਉੱਥੇ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਨੇ ਗੁਰਪ੍ਰੀਤ ਜੀ, ਬੜੇ ਵੱਡੇ ਪੱਧਰ ਤੇ। ਤੇ ਜੀ ਜੀ ਤੁਸੀਂ ਦੱਸ ਰਹੇ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਕਿ ਬਈ ਗਲੀਏ ਗਲੀਏ ਉੱਥੇ ਤੇ ਕੰਮ ਇਹ ਚੱਲੀ ਜਾਂਦਾ, ਪਤਾ ਹੀ ਨਹੀਂ ਲੱਗਦਾ ਕਿਨੇ ਕਿਹਨੂੰ ਢਾ ਲਿਆ। ਜੀ ਇਹ ਅੱਡ ਬਾਕਸਿੰਗ ਰਿੰਗ ਬਣ ਗਿਆ। ਤਾਂ ਮਤਲਬ ਕਿ ਸਾਫ਼ ਹੈ ਕਿ ਕਿਤੇ ਨਾ ਕਿਤੇ ਸਰਕਾਰੀ ਮਸ਼ੀਨਰੀ ਹੈ ਜਿਹੜੀ ਗੁਰਪ੍ਰੀਤ ਜੀ, ਉਹਦਾ ਆਪਾਂ ਹਿਸਾਬ ਕਿਤਾਬ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਚੱਲ ਰਹੀ ਆ। ਤਾਂ ਇਹਦਾ ਜੀ ਮਤਲਬ ਇਹ ਕਿ ਵਿਕਾਸ ਦੇ ਨਾਂ ਤੇ ਆਏ ਲੋਕ ਵਿਕਾਸ ਤੇ ਯਕੀਨ ਗਵਾ ਬੈਠੇ ਆ। ਹੁਣ ਕਿਸੇ ਵੀ ਤਰੀਕੇ ਨਾਲ ਜ਼ਿਮਨੀ ਚੋਣ ਜਿੱਤਣੀ ਚਾਹੁੰਦੇ ਆ, ਜੀ ਪਰ ਕੀ ਨਤੀਜਾ ਇਹਨਾਂ ਦੀ ਫੇਵਰ ਦੇ ਵਿੱਚ ਆਏਗਾ ਕਿ ਨਹੀਂ, ਸਮਾਂ ਦੱਸੇਗਾ। ਤਾਂ ਬਹਿਰਹਾਲ ਪੌਣੇ 2 ਲੱਖ ਦੇ ਕਰੀਬ ਵੋਟਰ, ਠੀਕ ਹੈ ਜੀ, 14 ਹੈਗੇ ਨੇ ਉਮੀਦਵਾਰ, ਤੇ ਤੜਕੇ ਵੋਟਿੰਗ ਸਟਾਰਟ ਹੋ ਜਾਏਗੀ। ਪਰ ਅੱਜ ਦੀ ਰਾਤ ਕਿਆਮਤ ਕੀ ਰਾਤ ਹੈ। ਅੱਜ ਦੀ ਰਾਤ ਕਿਆਮਤ ਦੀ ਰਾਤ ਆ। ਅੱਜ ਬਹੁਤ ਕੁਝ ਹੋ ਸਕਦਾ ਹੈ। ਤੁਸੀਂ ਹਿਸਾਬ ਲਾ ਲਓ, ਜੇ ਦਿਨ ਦੇ ਵਿੱਚ ਹੀ ਕਿਤੇ ਕਿੱਟਾਂ ਵੰਡੀਆਂ ਜਾ ਰਹੀਆਂ ਨੇ, ਉਹ ਵੀ ਤਾਂ ਤੁਸੀਂ ਵੇਖਿਆ ਹੋਣਾ ਨਾ, ਉਹ ਪਿੱਠੂ ਬੈਗ ਜਿਹੜੇ ਜਵਾਕ ਪਾਈ ਫਿਰਦੇ ਹੁੰਦੇ ਆ, ਜੀ ਜੀ ਕਿ ਉਹਨਾਂ ਦੇ ਵਿੱਚ ਜ਼ੋਮੈਟਰੀ ਵਗੈਰਾ ਜਿਹੜੀ ਹੈ ਉਹ ਪਾ ਕੇ, ਤੇ ਅਰੋੜਾ ਸਾਹਿਬ ਦਾ ਜ਼ਿਕਰ ਆ ਰਿਹਾ ਕਿ ਇਹਨਾਂ ਨੇ ਉੱਥੇ ਵੰਡਵਾਏ ਨੇ ਜੀ, ਕਥਿਤ ਤੌਰ ਤੇ ਸ਼ਿਕਾਇਤਾਂ ਨੇ ਜੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਦਿਨੇ ਹੀ ਸਾਰਾ ਕੁਝ ਚੱਲੀ ਜਾਂਦਾ, ਰਾਤ ਨੂੰ ਪਤਾ ਨਹੀਂ ਕਿੰਨਾ ਮੁਰਗ ਮੁਸੱਲਮ ਕੀ ਕੁਝ ਚੱਲੇਗਾ ਜੀ, ਪੈਸਾ ਧੇਲਾ। ਤੇ ਰਾਤ ਨੂੰ ਹੀ ਅੱਜ ਫੈਸਲਾ ਹੋਏਗਾ
ਕਿ ਜੋ ਇੱਕ ਤੁਹਾਨੂੰ ਪਤਾ ਹੀ ਹੈ ਨਾ, ਜੰਗ ਲੜੀ ਜਾਂਦੀ ਹੈ ਰਾਜਨੀਤੀ ਦੇ ਵਿੱਚ ਅਦਿੱਖ, ਜਿੱਥੇ ਵੈਰੀ ਦਾ ਵੈਰੀ ਮਿੱਤਰ ਬਣ ਜਾਂਦਾ ਹੈ, ਜਿੱਥੇ ਇਕਜੁੱਟ ਨਜ਼ਰ ਆਉਂਦੇ ਬੰਦੇ ਰਾਤੋਂ ਰਾਤ ਉਲਟ ਭੁਗਤਣ ਦਾ ਰਸਤਾ ਤਿਆਰ ਕਰ ਲੈਂਦੇ ਆ। ਯਾਨੀ ਬਹੁਤ ਕੁਝ ਹੋਣਾ ਬਾਕੀ ਆ। ਤਾਂ ਅਰੋੜਾ ਸਾਹਿਬ ਦਾ ਹਾਲ ਮੈਨੂੰ ਠੀਕ ਨਹੀਂ ਜਾਪਦਾ, ਮੈਨੂੰ ਸੁੱਖ ਨਹੀਂ ਜਾਪਦੀ। ਇੱਕ ਗਾਣਾ ਸੀ ਪੁਰਾਣੇ ਸਮਿਆਂ ਦੇ ਵਿੱਚ, ਅੱਗੇ ਮੈਂ ਬੋਲਣਾ ਨਹੀਂ, ਫਿਰ ਤੁਹਾਨੂੰ ਪਤਾ ਅੱਜ ਕੱਲ ਅਸ਼ਲੀਲਤਾ ਦੇ ਖਿਲਾਫ ਜਹਾਦ ਚੱਲ ਰਿਹਾ, ਕਿਤੇ ਕੋਈ ਮੇਰਾ ਮੋਢਾ ਮਾਢਾ ਸਿੱਖ ਗਿਆ ਤੇ ਕੌਣ ਜ਼ਿੰਮੇਵਾਰ ਆ। ਤਾਂ ਗੱਲ ਆ ਕਿ ਭਾਈ ਇਹ ਹੁਣ ਹਾਲਤ ਹੋਈ ਪਈ ਆ ਕਿ ਸੁੱਖ ਨਹੀਂ ਜਾਪਦੀ ਜਿੱਦਾਂ ਦਾ ਇਹ ਚੱਲ ਆਇਆ। ਤਾਂ ਜਿਸ ਤਰ੍ਹਾਂ ਅਗਰੈਸਿਵ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਆਸ਼ੂ, ਦੇਖੋ ਆਸ਼ੂ ਹੋਇਆ, ਵੜਿੰਗ ਹੋਇਆ, ਰਾਣਾ ਗੁਰਜੀਤ ਹੋਇਆ, ਹੋਰ ਜੇ ਤੁਸੀਂ ਵੇਖੋਗੇ ਕੁਝ ਲੀਡਰ ਹੈਗੇ ਨੇ ਇਹਨਾਂ ਦੇ ਵਿੱਚੋਂ, ਆਮ ਆਦਮੀ ਪਾਰਟੀ ਦੇ ਵੀ ਲੀਡਰ ਕੁਝ ਹੈਗੇ ਆ ਜਿਹੜੇ ਆਪਣੇ ਵਰਕਰ ਲਈ ਸਿਰ ਤਲੀ ਤੇ ਧਰ ਲੈਂਦੇ ਆ। ਇਹੀ ਇਹਨਾਂ ਦੀ ਕੁਆਲਿਟੀ ਆ, ਇਹੀ ਇਹਨਾਂ ਦੀ ਤਾਕਤ ਆ ਨਾ ਗੁਰਪ੍ਰੀਤ ਜੀ। ਜਦੋਂ ਤੁਸੀਂ ਆਪਣੇ ਵਰਕਰ ਨੂੰ ਇਹ ਨਜ਼ਰ ਦਿਖਾਤੀ, ਉਹਨਾਂ ਦੇ ਨਜ਼ਰ ਦੇ ਵਿੱਚ ਇਹ ਝਲਕ ਦਿਖਾਤੀ ਕਿ ਤੁਹਾਡਾ ਲੀਡਰ ਤੁਹਾਡੇ ਵਿੱਚ ਖੜਾ, ਤੁਹਾਡੇ ਨਾਲ ਖੜਾ, ਸਰ ਉਹਨਾਂ ਦਾ ਜੋਸ਼ ਦੁੱਗਣਾ ਹੋ ਜਾਏਗਾ। ਤੇ ਜੇ ਇਹ ਅੱਜ ਦਿਨੇ ਅੱਡੀਆਂ ਨੂੰ ਥੁੱਕ ਲਾ ਕੇ ਤੇ ਕਿਤੇ ਦੂਰ ਦੁਰਾਡੇ ਕਿਤੇ ਏਸੀ ਦੇ ਵਿੱਚ ਬਹਿ ਜਾਂਦੇ, ਤੇ ਅੱਜ ਰਾਤ ਜਿਹੜੀ ਕਿਆਮਤ ਕੀ ਰਾਤ ਸੀ, ਫਿਰ ਉਹਦੇ ਚ ਕੈਡਰ ਨੇ ਸਵਾਹ ਨਿਕਲਣਾ ਸੀ। ਉਹਨਾਂ ਕਹਿਣਾ ਸੀ ਪੈਣ ਦਿਓ ਬੇੜੀਆਂ ਚ ਵੱਟੇ ਜਿਹੜੇ ਪੈਂਦੇ ਆ। ਸੋ ਇੰਟਰਸਟਿੰਗ ਹੋ ਗਈ ਆ ਚੋਣ। ਜੀ ਇੰਟਰਸਟਿੰਗ ਤਾਂ ਹੋ ਗਈ ਹੈ। ਜਿਸ ਤਰੀਕੇ ਦੀਆਂ ਤਸਵੀਰਾਂ ਆ ਰਹੀਆਂ ਨੇ, ਇਹ ਇੱਕ ਨਮੋਸ਼ੀ ਜੀ ਵੀ ਆਉਂਦੀ ਹੈ ਕਿ ਭਾਈ ਇਹਨੂੰ ਕਹਿੰਦੇ ਆ ਡੈਮੋਕ੍ਰੇਸੀ, ਤੇ ਇਹਦੇ ਲਈ ਇੰਨਾ ਪੈਸਾ ਚੋਣ ਕਮਿਸ਼ਨ ਖਰਚਦੀ ਹੈ ਕਿ ਅਸੀਂ ਰਿਫਾਰਮਸ ਕਰ ਰਹੇ ਹਾਂ, ਇਲੈਕਟੋਰਲ ਰਿਫਾਰਮਸ ਹੋ ਰਹੇ ਨੇ, ਹੋ ਰਹੇ ਨੇ। ਇਲੈਕਸ਼ਨ ਕਮਿਸ਼ਨ ਦੀ ਭੂਮਿਕਾ ਤੇ ਵੀ ਵੱਡੇ ਸਵਾਲ ਉੱਠ ਰਹੇ ਨੇ ਇਹਨਾਂ ਸਾਰੀ ਘਟਨਾਵਾਂ ਦੇ ਵਿੱਚ। ਸੋ ਅੱਗੇ ਚੱਲੀਏ, ਉਧਰ ਮੰਤਰੀ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ ਜੀ। ਮਜੀਠੀਆ ਹੁਣੀ ਉਧਰੋਂ ਵਾਰ ਕੀਤਾ ਤੇ ਫਿਰ ਮੰਤਰੀ ਹੁਣੀ ਵੀ ਪ੍ਰੈਸ ਕਾਨਫਰੰਸ ਕਰਤੀ ਤੇ ਮਜੀਠੀਆ ਹੁਣਾਂ ਦਾ ਮੋੜਵਾਂ ਜਵਾਬ ਫੇਰ ਆ ਗਿਆ। ਇਹ ਸਾਰੀ ਕੀ ਰਿਹਾ ਜੀ ਘਟਨਾਕ੍ਰਮ? ਦੇਖੋ ਗੱਲ ਇਹ ਹੈ, ਜੋ ਵੀ ਆਪਾਂ ਦੇਖਦੇ ਪਏ ਆ ਗੁਰਪ੍ਰੀਤ ਜੀ, ਸਿਸਟਮ ਕੁਝ ਇਸ ਤਰ੍ਹਾਂ ਦਾ ਹੋਇਆ ਪਿਆ ਹੈ ਕਿ ਸਮਝ ਨਹੀਂ ਆ ਰਹੀ ਕਿ ਇਹ ਕਹਾਣੀਆਂ ਕਿੱਧਰ ਨੂੰ ਗਾਂ ਜਾਣਗੀਆਂ। ਕਿਉਂਕਿ ਆਪਾਂ ਜਿਸ ਤਰ੍ਹਾਂ ਦਾ ਮਾਹੌਲ ਦੇਖਦੇ ਆ, ਜਿਸ ਤਰ੍ਹਾਂ ਦੀਆਂ ਗੱਲਾਂ ਨੇ, ਬਈ ਇਹ ਸਾਰਾ ਕੁਝ ਜਿਹੜਾ ਹੈ ਨਾ, ਉਹ ਇਦਾਂ ਲੱਗਦਾ ਆ ਕਿ ਬਈ ਜਿਵੇਂ ਹੁਣ ਸਾਰੀ ਸੁੱਟ ਜਿਹੜੀ ਆ ਡਾਕਟਰ ਅਵਜੋਤ ਤੇ ਸੁੱਟ ਕੇ ਤੇ ਆਮ ਆਦਮੀ ਪਾਰਟੀ ਬਿਲਕੁਲ ਪਾਸੇ ਹੋ ਗਈ ਆ। ਤੁਸੀਂ ਵੇਖੋ ਨਾ, ਇੱਕ ਚੀਜ਼ ਨੋਟ ਕਰੋ ਕਿ ਆਮ ਤੌਰ ਤੇ ਆਪਾਂ ਕਟਾਰੂ ਚੱਕ ਦੇ ਮਾਮਲੇ 'ਚ ਦੇਖਿਆ ਸੀਗਾ ਨਾ ਕਿ ਜ਼ਿਆਦਾਤਰ ਇਹਨਾਂ ਦੀ ਧਿਰ ਜਿਹੜੀ ਸੀਗੀ ਉਹ ਚੁੱਪ ਕਰ ਗਈ, ਕਟਾਰੂ ਚੱਕ ਵੀ ਚੁੱਪ ਕਰ ਗਿਆ। ਯਾਦ ਹੈ ਨਾ ਤੁਹਾਨੂੰ ਸਾਰੀ ਸਿਚੁਏਸ਼ਨ, ਕਿੰਨੇ ਵਿਰੋਧੀ ਧਿਰ ਹਮਲਾਵਰ ਸੀ। ਇਸ ਤੋਂ ਇਲਾਵਾ ਤੁਹਾਡੇ ਦੁਆਬੇ ਦਾ ਵੀ ਇੱਕ ਪੁਲਿਸ ਆਫੀਸਰ ਜਿਹੜਾ ਮੰਤਰੀ ਬਣਿਆ ਸੀਗਾ, ਉਹਦਾ ਵੀ ਕੁਝ ਮਾਮਲਾ ਇਸ ਤਰ੍ਹਾਂ ਦਾ ਸੀ, ਉਹਨੂੰ ਵੀ ਫਿਰ ਬਾਅਦ ਦੇ ਵਿੱਚ ਫਾਰਗ ਕਰ ਦਿੱਤਾ ਗਿਆ, ਤੁਹਾਨੂੰ ਉਹ ਵੀ ਯਾਦ ਹੋਣਾ। ਤਾਂ ਕਹਿਣ ਦਾ ਮਤਲਬ ਇਹ ਕਿ ਇੱਥੇ ਡਾਕਟਰ ਅਵਜੋਤ ਨੂੰ ਕੁਝ ਘੰਟਿਆਂ ਬਾਅਦ ਪ੍ਰੈਸ ਕਾਨਫਰੰਸ ਕਰਨੀ ਪਈ, ਔਰ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਦੇ ਹਾਲ ਦੇਖੇ ਤੁਸੀਂ, ਸ਼ਾਇਦ ਉਹਨਾਂ ਦੀ ਬਾਡੀ ਲੈਂਗੁਏਜ ਤੁਸੀਂ ਨੋਟ ਕੀਤੀ ਹੋਏਗੀ ਕਿ ਉਹਨਾਂ ਕੋਲ ਸਵਾਲਾਂ ਦੇ ਜਵਾਬ ਦੇਣ ਵਾਸਤੇ ਕੁਝ ਨਹੀਂ ਸੀ। ਜਦੋਂ ਪੱਤਰਕਾਰ ਤਿੱਖੇ ਸਵਾਲ ਕਰ ਰਹੇ ਸੀਗੇ, ਬੜਾ ਮਤਲਬ ਕਿ ਤਿੱਖਾ ਬੋਲ ਰਹੇ ਸੀਗੇ ਕਿ ਬਈ ਤੁਹਾਡੀਆਂ ਸ਼ਾਦੀਆਂ ਕਿੰਨੀਆਂ, ਉਹਨਾਂ ਨੂੰ ਫਿਰ ਕਹਿਣਾ ਪਿਆ, ਪਹਿਲਾਂ ਤਾਂ ਕਹਿੰਦੇ ਸੀ ਕਿ ਮੇਰਾ ਪ੍ਰਾਈਵੇਟ ਮਾਮਲਾ ਹੈ, ਮੇਰਾ ਨਿੱਜੀ ਮਾਮਲਾ ਹੈ, ਪ੍ਰਾਈਵੇਸੀ ਦਾ ਮਾਮਲਾ ਹੈ। ਫਿਰ ਉਹਨਾਂ ਨੂੰ ਦੱਸਣਾ ਪਿਆ ਕਿ 4 ਸ਼ਾਦੀਆਂ ਹੋਈਆਂ ਨੇ ਮੇਰੀਆਂ। ਫਿਰ ਉਹਨਾਂ ਨੂੰ ਦੱਸਣਾ ਪਿਆ, ਉਹ ਇੱਕ ਪਾਸੇ ਤੇ ਕਹਿ ਰਹੇ ਸਨ ਕਿ AI ਨਿਰਮਤ ਆ, ਦੂਜੇ ਪਾਸੇ ਕਹਿੰਦੇ 10 ਸਾਲ ਪੁਰਾਣੀ ਹੈ, ਮੇਰੀ ਐਕਸ ਵਾਈਫ ਦੀ ਆ। ਤਾਂ ਉਹਦੇ 'ਚ ਘਿਰ ਗਏ ਹੋ ਕਿ ਇੱਕ ਪਾਸੇ ਤੁਸੀਂ ਸ਼ਿਕਾਇਤ ਕਰ ਰਹੇ ਹੋ ਕਿ AI ਤੋਂ ਨਿਰਮਤ ਆ, ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਭਾਈ ਇਹ ਮੇਰੀ ਐਕਸ ਵਾਈਫ ਦੇ ਨਾਲ ਆ, ਫੋਟੋ ਪੁਰਾਣੀਆਂ ਨੇ, 10 ਸਾਲ ਪੁਰਾਣੀਆਂ ਨੇ। ਮਤਲਬ ਕਿ ਇਹਨਾਂ ਨੇ ਸਫਾਈ ਤੇ ਤੁਹਾਨੂੰ ਪਤਾ ਹੀ ਆ ਕੁਝ ਘੰਟੇ ਬਾਅਦ ਹੀ ਦੇ ਦਿੱਤੀ ਸੀਗੀ, ਕੁਝ ਘੰਟੇ ਲੱਗੇ ਸਨ, ਕਿਉਂਕਿ ਮਾਮਲਾ ਕੱਲ ਆਪਾਂ ਇਸ ਤੋਂ ਵੇਲੇ ਹੀ ਮੈਨੂੰ ਲੱਗਦਾ ਬਿਲਕੁਲ ਐਗਜ਼ੈਕਟ ਉਸੇ ਟਾਈਮ 'ਚ ਹੀ ਆ ਗਏ ਆਪਾਂ, ਜਦੋਂ ਮੈਂ ਤੁਹਾਨੂੰ ਬ੍ਰੇਕਿੰਗ ਦੇਤੀ ਕਿ ਆਹ ਹੋ ਗਿਆ ਵੀ ਕਾਂਡ, ਨਾਲ ਦੀ ਨਾਲ ਤੁਸੀਂ ਵੀ ਧੜਕ ਅੱਖਾਂ ਦੌੜਾਈਆਂ ਵੀ, ਪਤਾ ਨਹੀਂ ਉੱਥੇ ਕੀ ਹੋ ਗਿਆ। ਫਿਰ ਤੁਸੀਂ ਮੁੰਦ ਮੁਸਕਰਾਏ ਉੱਥੋਂ ਦੀਆਂ ਫੋਟੋਆਂ ਦੇਖ ਕੇ, ਤੁਹਾਡੇ ਚਿਹਰੇ ਦੀ ਖੁਸ਼ੀ ਦੱਸ ਰਹੀ ਸੀ ਵੀ ਤੁਸੀਂ ਦੇਖਿਆ ਕੁਛ ਨਾ ਕੁਛ। ਉਹਦੇ ਬਾਅਦ ਤੇ ਫਿਰ ਤਰਥੱਲੀ ਮਚ ਗਈ ਸੋਸ਼ਲ ਮੀਡੀਆ ਤੇ
ਕਿੰਨਾ ਕੁਝ ਹੋਇਆ। ਤਾਂ ਬਾਅਦ ਦੇ ਵਿੱਚ ਡਾਕਟਰ ਰਵਜੋਤ ਦਾ ਸਪਸ਼ਟੀਕਰਨ ਆ ਗਿਆ। ਉਹਨਾਂ ਨੇ ਇਹਨੂੰ ਇਹੀ ਜਿਵੇਂ ਆਪਾਂ ਅੱਗੇ ਗੱਲ ਕਰਕੇ ਹਟੇ ਆ ਕਿ ਜੀ ਇਹ ਮੇਰੀ ਐਕਸ ਵਾਈਫ ਦੀਆਂ ਤਸਵੀਰਾਂ ਨੂੰ ਇੱਥੋਂ ਇੱਧਰ ਕਰਕੇ AI ਦੇ ਜ਼ਰੀਏ ਇਦਾਂ ਕਰ ਰਹੇ ਨੇ, ਉਦਾਂ ਕਰ ਰਹੇ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਨੇ ਇਸ ਤੇ ਇੱਕ ਲੰਮਾ ਚੌੜਾ ਪੋਸਟ ਪਾਇਆ ਤੇ ਨਾਲ ਉਹਨਾਂ ਨੇ ਇੱਕ ਦਲਿਤ ਕਾਰਡ ਵੀ ਖੇਡਿਆ ਕਿ ਬਈ ਮੈਂ ਐਸੀ ਭਾਈਚਾਰੇ ਦੇ ਵਿੱਚੋਂ ਆਉਣਾ ਵਾ ਤਾਂ ਕਰਕੇ ਅਜਿਹਾ ਹੈ। ਯਾਨੀ ਇਦਾਂ ਦੀਆਂ ਗੱਲਾਂ ਵੀ ਕੀਤੀਆਂ ਜਿਹਦਾ ਲੋਕਾਂ ਨੇ ਬੁਰਾ ਵੀ ਮਨਾਇਆ ਕਿ ਦੇਖੋ ਠੀਕ ਆ ਨਿੱਜੀ ਫੋਟੋਆਂ, ਕੁਝ ਲੋਕਾਂ ਨੇ ਬੁਰਾ ਵੀ ਮਨਾਇਆ ਹੈ ਨਾ ਮਜੀਠੀਏ ਦਾ ਜੀ ਕਿ ਬਈ ਇਹ ਗਲਤ ਗੱਲ ਆ ਤੁਹਾਡੀ, ਇਹ ਗਲਤ ਗੱਲ ਆ ਤੁਹਾਡੀ ਕਿ ਤੁਸੀਂ ਹੁਣ ਬੈਡਰੂਮਾਂ ਤੱਕ ਚਲੇ ਗਏ। ਜਿਵੇਂ ਅੱਜ ਇਹਨਾਂ ਦੇ ਵੀ ਕਹਿ ਰਹੇ ਸੀਗੇ ਨਾ, ਸ਼ਾਇਦ ਮੇਰੇ ਖਿਆਲ ਦੇ ਨਾਲ ਅਮਨ ਅਰੋੜਾ ਜੀ, ਯਾਦ ਆ ਜੀ ਤੁਹਾਨੂੰ? ਅਮਨ ਅਰੋੜਾ ਵੀ ਕਹਿ ਰਹੇ ਸਨ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੈ ਗਲਤ ਹੋ ਰਿਹਾ। ਬਿਲਕੁਲ ਆਪਾਂ ਨੂੰ ਵੀ ਪਤਾ ਹੈ, ਆਪਾਂ ਨੂੰ ਵੀ ਪਤਾ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਗਲਤ ਆ, ਗਲਤ ਆ। ਆਪਾਂ ਵੀ ਕਹਿ ਰਹੇ ਹਾਂ ਕਿ ਗਲਤ ਆ ਭਾਈ ਸਾਹਿਬ, ਇਦਾਂ ਨਹੀਂ ਹੋਣਾ ਚਾਹੀਦਾ। ਪਰ ਇਹਨਾਂ ਨੇ ਹੁਣ ਯਾਦ ਦਵਾਈ ਲੰਘਾ ਦੀ ਕਿ ਭਾਈ ਤੁਹਾਨੂੰ ਲੰਘਾ ਬਾਰੇ ਕੀ ਖਿਆਲ ਹੈ ਤੁਹਾਡਾ, ਅਮਨ ਅਰੋੜਾ ਨੇ। ਪਰ ਲੰਘਾ ਵੇਲੇ ਤੇ ਸਭ ਤੋਂ ਜ਼ਿਆਦਾ ਚਾਸ ਇਹਨਾਂ ਨੇ ਲੈ ਸਨ, ਤੁਹਾਨੂੰ ਯਾਦ ਹੋਣਾ ਉਦੋਂ ਤੇ ਇਹਨਾਂ ਨੇ ਵੀਡੀਓ ਸਭ ਤੋਂ ਜ਼ਿਆਦਾ ਪਾਈਆਂ ਸਨ। ਤਾਂ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੋਇਆ ਹੈ, ਮੈਂ ਸਮਝਦਾ ਕਿ ਭਾਈ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਹੁਣ ਜਿਹੜੀ ਗੱਲ ਆਪਾਂ ਦੇਖ ਰਹੇ ਹਾਂ ਉਹ ਆਈਓ ਇੱਥੇ ਆ ਕੇ ਫਸ ਗਈ ਆ ਕਿ ਡਾਕਟਰ ਰਵਜੋਤ ਇਹਨੂੰ ਬਹੁਤ ਜ਼ੋਰਦਾਰ ਢੰਗ ਨਾਲ ਡਿਫੈਂਡ ਨਹੀਂ ਕਰ ਸਕੇ। ਸਮਾਂ ਦੀ ਜੀ ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਕੁਝ ਸਵਾਲਾਤ ਉੱਠੇ ਆ। ਤਾਂ ਮਜੀਠੀਆ ਨੇ ਇੱਕ ਬਾਅਦ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਇੱਕ ਪੋਸਟ ਦਾ ਸਕਰੀਨਸ਼ਾਟ ਪਾਤਾ ਕਿ ਵੀਰੇ ਇਹ ਤਾਂ ਪਹਿਲਾਂ ਹੀ ਕਿਸੇ ਨੇ ਵਾਇਰਲ ਕਰ ਰੱਖਿਆ ਸਾਰਾ ਕੁਝ। ਜੀ ਤੁਸੀਂ ਦੇਖਿਆ ਹੋਣਾ ਨਾ, ਉਹ ਚੀਜ਼ ਆ ਗਈ ਮੋਰੇ ਕਿ ਭਾਈ ਇਹ ਤਾਂ ਫਲਾਣੇ ਨੇ ਪਾਇਆ। ਹੁਣ ਉਹ ਬੰਦਾ ਵੀ ਕਿਸੇ ਸਮੇਂ ਇਹਨਾਂ ਦਾ ਸਾਥੀ ਸੀਗਾ, ਜੀ ਉਹ ਵੀ ਕਿਸੇ ਸਮੇਂ ਇਹਨਾਂ ਦਾ ਸਾਥੀ ਸੀਗਾ। ਜੇ ਤੁਸੀਂ ਵੇਖੋਗੇ ਨਾ ਕਿਸੇ ਸਮੇਂ ਇਹਨਾਂ ਦਾ ਸਾਥੀ ਸੀਗਾ। ਤਾਂ ਹੁੰਦਾ ਕੀ ਆ ਕਿ ਭਾਈ ਅਸਲ ਦੇ ਵਿੱਚ ਉਹ ਸਕਰੀਨਸ਼ਾਟ ਇਸ ਗੱਲ ਵੱਲ ਇਸ਼ਾਰਾ ਕਰ ਗਿਆ ਕਿ ਮਜੀਠੀਆ ਸੇਫ ਖੇਡ ਰਹੇ ਨੇ। ਉਹਨਾਂ ਨੇ ਜੀ ਕਿਹਾ ਵੀ ਇਹ ਤੇ ਮੇਰੇ ਤੋਂ ਵੀ ਪਹਿਲਾਂ ਪੋਸਟ ਹੋਇਆ ਹੈ। ਹੁਣ ਉਹਦੇ ਜਵਾਬ ਦੇ ਵਿੱਚ ਇਹ ਕਹਿੰਦੇ ਕਿ ਹਾਂਜੀ ਠੀਕ ਹੈ ਜੀ, ਮੈਂ ਤੇ ਨਾਮ ਹੀ ਨਹੀਂ ਲਿਆ, ਮੈਂ ਤੇ ਇਦਾਂ ਨਹੀਂ ਕੀਤਾ, ਉਦਾਂ ਨਹੀਂ ਕੀਤਾ। ਡਾਕਟਰ ਰਵਜੋਤ ਬਹੁਤ ਫਸੇ ਨਜ਼ਰ ਆਏ ਸਨ। ਇਦਾਂ ਲੱਗਿਆ ਕਿ ਉਹਨਾਂ ਨੂੰ ਉਤਰਨਾ ਪਿਆ ਪਿੰਡ ਦੇ ਵਿੱਚ। ਫਿਰ ਸ਼ਿਕਾਇਤ ਦਾ ਜਦੋਂ ਪੁੱਛਿਆ ਗਿਆ ਕਿ ਸ਼ਿਕਾਇਤ ਕਿਉਂ ਨਾ ਕੀਤੀ, ਤਾਂ ਉਹਨਾਂ ਕਿਹਾ ਜੀ ਅਸੀਂ ਸ਼ਿਕਾਇਤ ਦੇ ਦਿੱਤੀ ਆ, ਜਿਹੜੀ ਪੜਤਾਲ ਆ ਉਹ ਸ਼ੁਰੂ ਹੋ ਗਈ ਆ, ਪਰ ਇਹਦੇ ਵਿੱਚ ਸਿੱਧੀ FIR ਕਟਾਈ ਜਾ ਸਕਦੀ ਸੀ। FIR ਨਹੀਂ ਕੱਟੀ, ਉਹ ਕਹਿੰਦੇ ਕਿ ਜਾਂਚ ਪੜਤਾਲ ਚੱਲ ਰਹੀ ਹੈ। ਲਿਹਾਜ਼ਾ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਰਾਜਨੀਤੀ ਠੀਕ ਆ ਇੱਕ ਨਿਮਨ ਪੱਧਰ ਤੇ ਨਜ਼ਰ ਆ ਰਹੀ ਆ, ਪਰ ਕੁਝ ਗੱਲਾਂ ਜਿਵੇਂ ਇਹਨਾਂ ਨੇ ਆਪਣੇ ਅਤੀਤ ਦੇ ਵਿੱਚ ਕੀਤੀਆਂ ਸੀਗੀਆਂ ਤਾਂ ਉਹਦੇ ਵਿੱਚ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਦਿਖਾਈ ਦਿੰਦੀਆਂ ਕਿ ਜਦੋਂ ਆਪਣੇ ਤੇ ਪਈ ਆ ਤਾਂ ਕਾਫੀ ਕੁਝ ਜਿਹੜਾ ਹੈ ਉਹ ਬਦਲਿਆ ਨਜ਼ਰ ਆ ਰਿਹਾ। ਤਾਂ ਗੁਰਪ੍ਰੀਤ ਜੀ ਮੈਨੂੰ ਇਹ ਲੱਗਦਾ ਹੈ, ਮੈਂ ਤੁਹਾਨੂੰ ਪਿਛਲੇ ਕੁਝ ਮਹੀਨਿਆਂ ਤੋਂ ਕਹਿ ਰਿਹਾ, ਫਿਰ ਦੁਹਰਾ ਦੇਣਾ, ਬਹੁਤ ਕੁਝ ਹੋਏਗਾ, ਇਹ ਤੁਸੀਂ ਦੇਖਦੇ ਰਹਿਣਾ, ਬਹੁਤ ਕੁਝ ਹੋਏਗਾ। ਇਹ ਹੁਣ ਮੈਂ ਮਜੀਠੀਆ ਦੀ ਟੀਮ ਦੇ ਨਾਲ ਸੰਪਰਕ ਕੀਤਾ ਸੀ, ਮਜੀਠੀਆ ਨਾਲ ਤਾਂ ਗੱਲ ਨਹੀਂ ਹੋਈ ਜੀ। ਉਹਨਾਂ ਨੂੰ ਮੈਂ ਪੁੱਛਿਆ ਕਿ ਭਾਈ ਇਹ ਕੀ ਚੱਕਰ ਹੈ, ਉਹ ਕਹਿੰਦੇ ਕਿ ਤੁਸੀਂ AI ਨਾਲ ਬਣਾਈਆਂ। ਉਹ ਕਹਿੰਦੇ ਭਾਈ ਸਾਹਿਬ ਕੋਈ ਨਹੀਂ, ਸੈਲਫੀ ਤੇ ਇਹਨਾਂ ਨੇ ਆਪ ਖਿੱਚੀ ਆ ਜੀ, ਸੈਲਫੀ ਤੇ ਆਪ ਖਿੱਚੀ ਆ, ਅਸੀਂ ਕਾਹਦੇ ਨਾਲ ਬਣਾਤੀਆਂ, ਹੱਦ ਹੋ ਗਈ। ਉਹ ਕਹਿੰਦੇ ਕਿਸੇ ਨਾਲ ਸ਼ੇਅਰਿੰਗ ਕੀਤੀ ਸੀ ਇਹਨਾਂ ਨੇ। ਮੈਂ ਕਿਹਾ ਕਮਾਲ ਦੀ ਗੱਲ ਹੈ ਵੀ ਜਾਂਚ ਪੜਤਾਲ ਦਾ ਵਿਸ਼ਾ ਨਾ ਕਿਤੇ ਪੈਗਾਸਸ ਰਾਹੀਂ ਤਾਂ ਨਹੀਂ ਹਾਸਲ ਕਰੀ ਜਾਂਦੇ, ਇਹ ਵੀ ਬੜਾ ਸਿਆਪਾ ਪੈਣਾ ਜੇ। ਤਾਂ ਹੀ ਮੈਂ ਤੇ ਸਲਾਹ ਦੇਵਾਂਗਾ ਭਾਈ ਇਹੋ ਜਿਹਾ ਕੰਮ ਨਾ ਕਰੋ। ਮਤਲਬ ਠੀਕ ਆ ਗ੍ਰਸਤੀ ਜੀਵਨ ਆ, ਉਹ ਤੇ ਸਾਰਾ ਕੁਝ ਚੱਲਦਾ ਹੀ ਆ, ਆ ਜਿਹੜਾ ਸੈਲਫੀ ਸੁਲਫੀ ਵਾਲਾ ਕੰਮ ਨਾ ਕਰੋ ਲੀੜਿਆਂ ਤੋਂ ਬਾਹਰ ਹੋ ਕੇ, ਪਤਾ ਨਹੀਂ ਕਿੱਥੋਂ ਕੀ ਹੋ ਜਾਣਾ ਜੇ। ਅੱਗੇ ਕੁੱਲੜ ਪੀਜੇ ਵਾਲਿਆਂ ਨੇ ਤੁਹਾਨੂੰ ਪਤਾ ਹੀ ਨਾ ਕੀ ਹੋਇਆ। ਸੋ ਇਸ ਕਰਕੇ ਡਾਕਟਰ ਰਵਜੋਤ ਵਾਲੇ ਐਪੀਸੋਡ ਤੋਂ ਘੱਟੋ ਘੱਟ ਆਮ ਬੰਦੇ ਨੂੰ ਇਹ ਸਿੱਖਣ ਦੀ ਜ਼ਰੂਰਤ ਆ ਕਿ ਭਾਈ ਮਸਲਾ ਜੋ ਵੀ ਹੋਵੇ, ਬੈਡਰੂਮ ਦਾ ਕੋਈ ਵੀ ਸੀਨ ਜਿਹੜਾ ਕੈਪਚਰ ਨਾ ਕਰੋ, ਘੱਟੋ ਘੱਟ ਇਹ ਤੇ ਸਾਫ਼ ਆ। ਜੀ ਜੀ। ਸੋ ਅੱਗੇ ਚਲੀਏ, ਉਧਰ ਕੰਚਨ ਕੁਮਾਰੀ ਉਰਫ ਕਮਲ ਜਿਹੜੀ ਕੌਰ ਹੈ, ਉਸ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ, ਕੀ ਉਸ ਦੇ ਵਿੱਚ ਖੁਲਾਸੇ ਹੋਏ ਨੇ ਜੀ?
ਦੇਖੋ ਖੁਲਾਸੇ ਉਹਦੇ ਵਿੱਚ ਇੱਕ ਤੇ ਨਾ ਦੇਖੋ ਠੀਕ ਆ, ਤੁਹਾਡੀ ਨਜ਼ਰੀਏ ਦੇ ਮੁਤਾਬਕ ਕੋਈ ਚੀਜ਼ ਕਿਸੇ ਤਰ੍ਹਾਂ ਦੀ ਹੋ ਸਕਦੀ ਹੈ, ਕੋਈ ਕਿਸੇ ਤਰ੍ਹਾਂ ਦੀ ਹੋ ਸਕਦੀ ਆ। ਮੇਰੇ ਨਜ਼ਰੀਏ 'ਚ ਉਹ ਕਿਸੇ ਤਰ੍ਹਾਂ ਦੀ ਹੋ ਸਕਦੀ, ਸਹਿਮਤੀ ਅਸਹਿਮਤੀ ਸਮਾਜ ਦਾ ਹਿੱਸਾ ਹੈ। ਕੋਈ ਕਤਲ ਦਾ ਵਿਰੋਧ ਕਰਦਾ ਹੈ, ਕੋਈ ਕੰਟੈਂਟ ਦਾ ਵਿਰੋਧ ਕਰਦਾ ਹੈ, ਸਾਰਾ ਕੁਝ ਆਪੋ ਆਪਣੀ ਜਗ੍ਹਾ ਤੇ ਹੈ। ਠੀਕ ਹੈ ਜੀ, ਮੈਂ ਦੋਨਾਂ ਚੀਜ਼ਾਂ ਦਾ ਵਿਰੋਧ ਕਰਦਾ ਕਿ ਨਾ ਆਂਦੇ ਹੁੰਦੇ ਆ ਨਾ ਕਿ ਨਾ ਕਿਸੇ ਦੀ ਲੋਈ ਨੂੰ ਹੱਥ ਪਾਈਏ ਤੇ ਨਾ ਦਿਸ਼ਾਲਾ ਫੜਵਾਈਏ। ਤੇ ਗੱਲ ਇਹ ਆ ਕਿ ਮੈਂ ਉਸ ਚੀਜ਼ ਦਾ ਵੀ ਵਿਰੋਧੀ, ਇੱਕ ਤੀਜੀ ਚੀਜ਼ ਦਾ ਵੀ ਵਿਰੋਧੀ ਹਾਂ ਕਿ ਜੱਜ ਬਣ ਜਾਣਾ। ਬਤੌਰ ਪੱਤਰਕਾਰ ਤੁਸੀਂ ਸਵਾਲ ਕਰ ਸਕਦੇ ਹੋ, ਰਿਸਰਚ ਕਰ ਸਕਦੇ ਹੋ, ਵਿਸ਼ਲੇਸ਼ਣ ਕਰ ਸਕਦੇ ਹੋ, ਜੋ ਚੀਜ਼ਾਂ ਫੈਕਚੁਅਲੀ ਰਿਕਾਰਡ ਤੇ ਨੇ ਉਹਨਾਂ ਦੇ ਆਧਾਰ ਤੇ। ਠੀਕ ਹੈ ਨਾ ਜੀ, ਮੋਬਾਈਲਾਂ ਵਾਲਾ ਮਸਲਾ ਸਭ ਤੋਂ ਪਹਿਲਾਂ ਚੁੱਕਿਆ ਸੀ ਕਿ ਮੋਬਾਈਲਾਂ 'ਚ ਐਸਾ ਕੀ ਆ। ਠੀਕ ਹੈ ਨਾ ਜੀ, ਸੋ ਗੱਲ ਇਹ ਆ ਕਿ ਉਹ ਉਦੋਂ ਜਦੋਂ ਪੁਲਿਸ ਨੇ ਆਫੀਸ਼ੀਅਲੀ ਕਹਿਤਾ ਕਿ ਆਹ ਗੱਲ ਇਦਾਂ ਸੀ, ਤਾਂ ਕੁਝ ਲੋਕਾਂ ਨੇ ਜ਼ਬਰ ਜਨਾਹ ਨੂੰ ਕੁਝ ਮਤਲਬ ਕਿ ਜਿੱਦਾਂ ਕਹਿ ਲਈਏ ਮੀਡੀਆਦਾਰਿਆਂ ਨੇ ਇਦਾਂ ਛਾਪ ਦਿੱਤਾ ਕਿ ਜ਼ਬਰ ਜਨਾਹ ਹੋਇਆ ਉਹਦੇ। ਹੁਣ ਤੁਹਾਨੂੰ ਪਤਾ ਜ਼ਬਰ ਜਨਾਹ ਇੱਕ ਬਹੁਤ ਵੱਡਾ ਮਾਮਲਾ ਬਣ ਜਾਂਦਾ, ਪਰ ਗੱਲ ਕੀ ਹੁੰਦੀ ਹੈ ਕਿ ਪੁਲਿਸ ਤੋਂ ਇਲਾਵਾ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਡਾਕਟਰਾਂ ਦੀ ਪੁਸ਼ਟੀ ਤੋਂ ਬਗੈਰ ਸਿੱਧ ਨਹੀਂ ਹੁੰਦੀਆਂ। ਫਰਜ਼ ਕਰੋ ਕੋਈ ਜਾਨਲੇਵਾ ਹਮਲਾ ਹੈ, ਤੇ ਜਾਨਲੇਵਾ ਹਮਲਾ ਹੁਣ ਪੁਲਿਸ ਥੋੜੀ ਸੋਚ ਕੇ ਵੇਖੂਗੀ ਕਿ ਡੰਡਾ ਵੱਜਾ, ਇੱਟ ਵੱਜੀ ਹੈ, ਗੋਲੀ ਵੱਜੀ ਹੈ, ਜਾਨਲੇਵਾ ਕਿਹੜਾ ਇਹਨਾਂ 'ਚ। ਜੀ, ਉਹ ਡਾਕਟਰ ਦੀ ਰਿਪੋਰਟ ਨੇ ਤੈਅ ਕਰਨਾ ਹੈ ਕਿ ਆਹ ਚੀਜ਼ ਜਾਨਲੇਵਾ ਹੈ। ਤਾਂ ਇਦਾਂ ਹੀ ਜ਼ਬਰ ਜਨਾਹ ਹੈ ਜਿਹੜਾ ਉਹ ਕੁਝ ਟੈਸਟਾਂ ਤੋਂ ਬਾਅਦ, ਰਿਪੋਰਟਾਂ ਤੋਂ ਬਾਅਦ ਮੈਡੀਕਲੀ ਸਿੱਧ ਹੁੰਦਾ ਹੈ। ਤਾਂ ਫਿਲਹਾਲ ਤੇ ਵਿਸਰੇ ਦੀ ਰਿਪੋਰਟ ਹੀ ਨਹੀਂ ਆਈ, ਸਵੈਬ ਦੀ ਰਿਪੋਰਟ ਹੀ ਨਹੀਂ ਆਈ। ਹਾਂ ਠੀਕ ਹੈ, ਦੋ ਮਤਲਬ ਕਿ ਸਰੀਰ ਦੇ ਥਰੜੇ ਪਾਸੇ ਨਲਾਂ ਵਾਲੀ ਸਾਈਡ ਤੇ ਲਾ ਲਓ ਕਿ ਸ਼ੱਕੀ ਨਿਸ਼ਾਨ ਜ਼ਰੂਰ ਨੇ, ਪਰ ਨਾ ਤਾਂ ਡਾਕਟਰ ਤੇ ਨਾ ਪੁਲਿਸ ਇਹ ਪੁਸ਼ਟੀ ਨਹੀਂ ਕਰ ਰਹੇ ਕਿ ਇਹਦੇ ਚ ਰੇਪ ਹੋਇਆ। ਜੀ, ਪਰ ਕੁਝ ਮੀਡੀਆ ਰਿਪੋਰਟਾਂ ਨੇ, ਕੁਝ ਥਿਊਰੀਕਲ ਸੋਚ ਤੁਹਾਨੂੰ ਪਤਾ ਹੀ ਆ, ਉਹਨਾਂ ਨੇ ਕਰਤਾ ਕਿ ਜ਼ਬਰ ਜਨਾਹ ਹੋਇਆ ਜੀ। ਐਸਾ ਕੁਝ ਨਹੀਂ ਹੈ ਸਾਹਿਬ, ਐਸਾ ਕੁਝ ਨਹੀਂ ਹੈ। ਤਾਂ ਜਦੋਂ ਵਿਸਰੇ ਦੀ ਰਿਪੋਰਟ ਆਏਗੀ ਤਦ ਅਸਲ ਦੇ ਵਿੱਚ ਪਤਾ ਲੱਗੇਗਾ ਕਿ ਕੀ ਹੁੰਦਾ ਕੀ ਨਹੀਂ ਹੁੰਦਾ। ਤਾਂ ਪਰ ਜੋ ਲੋਕ ਜਜਮੈਂਟਲ ਨੇ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਇਧਰਲੇ ਪਾਸੇ ਜਿਹੜਾ ਹੈ ਨਾ ਉਹ ਥੋੜਾ ਜਿਹਾ ਸੋਚ ਵਿਚਾਰ ਕੇ ਚੱਲਣਾ ਚਾਹੀਦਾ ਜੀ। ਸੋ ਉਧਰ ਕਹਿੰਦੇ ਭੱਜੀ ਨੂੰ ਵੀ ਘੇਰਾ ਪੈਣ ਦੇ ਚਰਚੇ ਨੇ। ਹਾਂਜੀ ਦੇਖੋ ਥੋੜਾ ਜਿਹਾ ਗੁਰਪ੍ਰੀਤ ਜੀ ਇਹਦੇ ਵਿੱਚ ਇੱਕ ਐਂਗਲ ਲਾਓ। ਤੁਹਾਨੂੰ ਯਾਦ ਹੋਣਾ ਕਿ ਹਰਭਜਨ ਸਿੰਘ ਸ਼ਾਇਦ ਜਲੰਧਰ ਜਿਮਨੀ ਚੋਣ ਦਾ ਜਦੋਂ ਮਾਮਲਾ ਸੀਗਾ, ਤੁਹਾਨੂੰ ਇੱਥੇ ਵੀ ਨਜ਼ਰ ਨਹੀਂ ਆਏ ਹੋਣੇ। ਥੋੜਾ ਜਿਹਾ ਤੁਸੀਂ ਦੱਸ ਸਕਦੇ ਹੋ ਜੀ, ਕਿਉਂਕਿ ਨਹੀਂ ਤੁਸੀਂ ਨਜ਼ਰ ਆਏ, ਨਹੀਂ ਨਜ਼ਰ ਆਇਆ ਨਾ, ਪਰ ਲੁਧਿਆਣੇ ਆਉਣਾ ਸੀਚੇਵਾਲ ਪਿਆ। ਵੀ ਨਹੀਂ ਨਜ਼ਰ ਆਏ ਸੀ ਈਵਨ। ਹਾਂਜੀ ਹਾਂਜੀ, ਲੁਧਿਆਣੇ ਆਉਣਾ ਪਿਆ ਨਾ। ਜੀ ਜੀ, ਹੁਣ ਤੁਸੀਂ ਇੱਕ ਚੀਜ਼ ਦੇਖੋ ਕਿ ਲੁਧਿਆਣੇ ਹਰਭਜਨ ਸਿੰਘ ਨੇ 2 ਕਿ 3 ਦਿਨ ਕੀਤਾ ਪ੍ਰਚਾਰ, ਪਰ ਇੱਕ ਇੰਟਰਸਟਿੰਗ ਚੀਜ਼ ਤੁਸੀਂ ਨੋਟ ਕੀਤੀ ਹੈ ਕਿ ਕੇਜਰੀਵਾਲ 2-3 ਦਿਨ ਤੋਂ ਗਾਇਬ ਹੋ ਗਏ ਲੁਧਿਆਣੇ ਤੋਂ। ਤੇ ਕਮਾਲ ਦੀ ਗੱਲ ਹੈ ਇਤਫਾਕਨ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਮਾਨ ਸਾਹਿਬ ਗਾਇਬ ਹੋ ਗਏ। ਤੇ ਮਾਨ ਸਾਹਿਬ ਜਦੋਂ ਬਿਮਾਰ ਹੁੰਦੇ ਨੇ ਤੁਹਾਨੂੰ ਪਤਾ ਨਾਲ ਇੱਕ ਇਤਫਾਕਨ ਇਹ ਹੁੰਦਾ ਕਿ ਨਾਰਾਜ਼ਗੀ ਕਿਤੇ ਨਾ ਕਿਤੇ ਅੰਦਰ ਚੱਲ ਰਹੀ। ਹੁਣ ਇਹ ਤਿੰਨਾਂ ਚੀਜ਼ਾਂ ਨੂੰ ਜੋੜ ਕੇ ਦੇਖੋ, ਕੁਝ ਛੁੱਟੀਆਂ ਹੋ ਗਈਆਂ ਆਦਿਲ ਆਯੂਸ਼ੀ ਦਿੱਲੀ ਤੋਂ ਆਏ ਬੰਦਿਆਂ ਦੀਆਂ। ਇਹਦਾ ਮਤਲਬ ਇਹ ਕਿ ਪਿਛਲੇ ਦਿਨੀ ਸਾਨੂੰ ਜਿਹੜੀ ਜਾਣਕਾਰੀ ਮਿਲੀ ਸੀ ਅਸੀਂ ਰਿਵੀਲ ਵੀ ਕੀਤੀ ਕਿ ਸਭ ਅੱਛਾ ਨਹੀਂ ਹੈ। ਮਾਨ ਸਾਹਿਬ ਥੋੜੇ ਨਾਰਾਜ਼ ਨੇ, ਥੋੜੇ ਖਫਾ ਚੱਲ ਰਹੇ ਨੇ। ਜੀ ਜੀ, ਉਹ ਕਹਿੰਦੇ ਕਿ ਦਿੱਲੀ ਵਾਲਿਓ ਤੁਸੀਂ ਤੇ ਬਿਲਕੁਲ ਦੱਬ ਲਿਆ ਉਸ ਬੰਦੇ ਨੂੰ ਜਿਹੜਾ ਗਾਣਾ ਲਾ ਕੇ ਨੱਚਦਾ ਹੁੰਦਾ ਸੀ, ਅੱਖਾਂ ਜੀਆਂ ਭੁਆ ਕੇ ਤੀਰ ਜਿਹਾ ਕੱਸਦਾ ਹੁੰਦਾ ਸੀ। ਦੱਬਦਾ ਕਿੱਥੇ ਆ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ, ਪਰ ਦੱਬਦਾ ਕਿੱਥੇ ਆ। ਉਹ ਗਾਣਾ ਚੱਲਦਾ ਹੁੰਦਾ ਸੀ ਇਦਾਂ ਦਾ, ਉਹ ਇੱਕ ਸੌਂਗ ਇਦਾਂ ਦਾ ਬਣ ਗਿਆ ਗੁਰਪ੍ਰੀਤ ਜੀ ਕਿ ਮਤਲਬ ਕਿ ਇਦਾਂ ਲੱਗਦਾ ਹੀ ਨਹੀਂ ਸੀ ਆਰ ਨੇ ਇਦਾਂ, ਉਹ ਲੱਗਦਾ ਸੀ ਜਿਵੇਂ ਭਗਵੰਤ ਮਾਨ ਦਾ ਗਾਣਾ। ਤਾਂ ਮਤਲਬ ਕਿ ਇਹਨਾਂ ਦੇ ਉੱਤੇ ਇੰਨਾ ਫਿੱਟ ਬੈਠਾ ਸੀ। ਹੁਣ ਉਹ ਕਹਿੰਦੇ ਵੀ ਤੁਸੀਂ ਤੇ ਬਿਲਕੁਲ ਦਾਬੂ ਕਰ ਲਿਆ। ਅੰਦਰੋਂ ਤੇ ਮੈਂ ਇਹ ਗੱਲ ਸੁਣੀ ਆ, ਮਾਨ ਸਾਹਿਬ ਜਦੋਂ ਵੀ ਸਟ੍ਰੈਸ 'ਚ ਹੋਣਗੇ ਨਾ ਸਮਝੋ ਉਦੋਂ ਹੀ ਬਿਮਾਰ ਪੈਂਦੇ ਹੀ ਪੈਂਦੇ ਆ। ਹੁਣ ਗੱਲ ਇਹ ਆ ਕਿ ਇਹ ਚੀਜ਼ਾਂ ਨੂੰ ਚਲੋ ਇਹ ਤਾਂ ਮੈਂ ਤੁਹਾਨੂੰ ਥੋੜੀ ਐਡੀਸ਼ਨ ਕਰਕੇ ਦੱਸਿਆ ਕਿਉਂਕਿ ਇਹ ਵੈਸੇ ਲੁਧਿਆਣੇ ਵਾਲੀ ਖਬਰ ਦੇ ਨਾਲ ਹੀ ਕਰ ਦੇਣਾ ਚਾਹੀਦਾ ਸੀ। ਚਲੋ ਕੋਈ ਗੱਲ ਨਹੀਂ, ਆਪਰੇਸ਼ਨ ਜਾਰੀ ਰਹਿਣ ਤਾਂ ਠੀਕ ਹੀ ਆ। ਹੁਣ ਗੱਲ ਭੱਜੀ ਦੀ ਆ ਕਿ ਜਿਵੇਂ ਲੁਧਿਆਣੇ ਇਲੈਕਸ਼ਨ ਦੇ ਵਿੱਚ ਇਹ ਨਜ਼ਰ ਆਏ, ਸਰਗਰਮ ਨਜ਼ਰ ਆਏ, ਤੇ ਜਨਾਬ ਹੋਰਾਂ ਦਾ ਅੱਜ ਨਾਂ ਇੱਕ ਇੰਡੀਆ ਦੇ ਚੋਟੀ ਦੇ ਅਖਬਾਰ ਦੇ ਫਰੰਟ ਪੇਜ ਤੇ ਆ ਗਿਆ।
ਕਿ ਜੀ ਈਡੀ ਪੁੱਛਗਿੱਛ ਕਰ ਸਕਦੀ ਹੈ। ਸਰ ਹਰਭਜਨ ਸਿੰਘ ਜਿੰਨਾ ਮੈਂ ਸਮਝਦਾ, ਠੀਕ ਆ, ਹੀਰੋ ਹੈ, ਸਾਡਾ ਪੰਜਾਬੀਆਂ ਦਾ ਹੀਰੋ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਉਹ ਡਰਪੋਕ ਬਹੁਤ ਹੈ ਇਹੋ ਜਿਹੇ ਜੀ ਮਾਮਲਿਆਂ 'ਚ। ਮੈਂ ਹਰਭਜਨ ਸਿੰਘ ਨੂੰ ਜਿੰਨਾ ਕੁ ਜਾਣਦਾ, ਤਾਂ ਹਰਭਜਨ ਸਿੰਘ ਦੇ ਇਸੇ ਕਰਕੇ ਮੈਂ ਵਿਰੋਧ ਕੀਤਾ ਸੀ ਜਦੋਂ ਇਹਨੂੰ ਰਾਜ ਸਭਾ 'ਚ ਭੇਜਿਆ ਸੀ, ਕਿ ਹਰਭਜਨ ਸਿੰਘ ਦੇ ਇੰਟਰਸਟ ਸਿੱਧੇ ਤੌਰ ਤੇ ਕੇਂਦਰ ਦੇ ਨਾਲ ਜੁੜਦੇ ਆ। ਹਰਭਜਨ ਸਿੰਘ ਕਦੇ ਵੀ ਖੁੱਲ ਕੇ ਨਹੀਂ ਚੱਲ ਸਕਦੇ। ਜੀ ਤਾਂ ਜੀ ਤੁਸੀਂ ਅੱਜ ਦੇਖ ਲਓ ਕਿ ਉਹ BCCI ਦੇ ਨਾਲ ਬੱਧੇ ਹੋਏ ਆ, ਉਹਨਾਂ ਦੇ ਕਰਾਰ ਨੇ ਕਈ ਚੈਨਲਾਂ ਦੇ ਨਾਲ। BCCI ਦੇ ਵਿੱਚ ਅੱਜ ਪਾਵਰਫੁਲ ਕੌਣ ਹੈ, ICC ਦੇ ਵਿੱਚ ਪਾਵਰਫੁਲ ਕੌਣ ਹੈ, ਤੱਪੜ ਰੋਲ ਦੇਣਗੇ ਜੇ 1 ਮਿੰਟ ਦੇ ਵਿੱਚ, ਜੀ ਜੀ ਠੀਕ ਹੈ ਨਾ। ਸੋ ਇਹਨਾਂ ਨੇ ਥੋੜਾ ਜਿਹਾ ਮੈਨੂੰ ਲੱਗਦਾ ਝਟਕਾ ਦੇਣਾ, ਤੇ ਹਰਭਜਨ ਸਿੰਘ ਮੈਨੂੰ ਨਹੀਂ ਲੱਗਦਾ ਮੁੜ ਕੇ ਕਿਸੇ ਚੋਣ ਪ੍ਰਚਾਰ 'ਚ ਨਜ਼ਰ ਆਉਣਗੇ। ਦਰਅਸਲ ਕੀ ਹੈ ਮਾਮਲਾ, ਕਿ ਇਹ ਤੇ ਯੁਵਰਾਜ, ਰੈਨਾ, ਇਹਨਾਂ ਨੇ ਨਾ ਕੁਝ ਐਡਾਂ ਕੀਤੀਆਂ ਸਨ ਗੁਰਪ੍ਰੀਤ ਜੀ ਮਾਝੀ ਦੇ ਵਿੱਚ ਬੀਤੇ ਸਮੇਂ ਦੇ ਵਿੱਚ। ਉਹੀ ਸਿਆਪਾ ਬਣ ਗਿਆ। ਸਿਆਪਾ ਇਉਂ ਬਣ ਗਿਆ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਦਰਅਸਲ ਜਿਹੜਾ ਇਹਨਾਂ ਨੇ ਇਹ ਕੁਝ ਐਪਾਂ ਨੂੰ ਪ੍ਰਮੋਟ ਕੀਤਾ, ਵੈਸੇ ਐਪ ਹੀ ਹੁੰਦੇ, ਐਪ ਕਾਦੇ ਹੁੰਦੇ ਆ ਇਹ, ਕਿ 1xBet, ਫੇਅਰ ਪਲੇ, ਪਾਰੀ ਮੈਚ ਤੇ ਲੋਟਸ 365, ਇਹਨਾਂ ਨੇ ਮਤਲਬ ਕਿ ਪ੍ਰਮੋਸ਼ਨ ਕੀਤੀ। ਦਰਅਸਲ ਜਿੱਦਾਂ ਦੂਜੀਆਂ ਗੇਮਾਂ ਚੱਲਦੀਆਂ ਨੇ, ਜਿਵੇਂ ਆਪਾਂ ਕੁਝ ਦੇਖਦੇ ਆ ਨਾ ਕਿ ਫੈਂਟੈਂਸੀ ਗੇਮਾਂ ਜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਆ ਜਿਹੜੀਆਂ ਟੀਮਾਂ ਟੂਮਾਂ ਬਣਾਉਂਦੇ ਆ, ਜੀ ਬਈ ਇਹ ਉਹ ਨਹੀਂ ਸੀ। ਅਸਲ ਦੇ ਵਿੱਚ ਉਹ ਕਹਿੰਦੇ ਕਿ ਇਹ ਇੱਕ ਐਸਾ ਪਲੇਟਫਾਰਮ ਬਣ ਗਿਆ ਜਿੱਥੇ ਮਤਲਬ ਕਿ ਸੈਰੋਗੇਟ ਬਰਾਡਿੰਗ ਦੇ ਜ਼ਰੀਏ ਫੈਂਟੈਸੀ ਸਪੋਰਟਸ ਜਾਂ ਗੇਮਿੰਗ ਦੇ ਨਾਮ ਤੇ ਪੇਸ਼ ਕਰਕੇ ਇਹਦੇ 'ਚ ਸੱਟੇਬਾਜ਼ੀ ਗੱਲ ਖੋਲ ਦਿੱਤੀ ਗਈ। ਜੀ ਤੇ ਫਿਰ ਇਹ IT ਐਕਟ ਦਾ ਮਾਮਲਾ ਨਹੀਂ, ਬਲਕਿ ਮਨੀ ਲਾਂਡਰਿੰਗ, ਫੇਮਾ ਤੇ ਬਨਾਮੀ ਪ੍ਰਾਪਰਟੀ ਦਾ ਬਣ ਜਾਂਦਾ ਹੈ। ਯਾਨੀ ਹਰਭਜਨ ਸਿੰਘ ਦੇ ਖਿਲਾਫ ਈਡੀ ਜਾਂਚ ਕਰ ਸਕਦੀ ਆ, ਬੁਲਾ ਸਕਦੀ ਆ, ਬਸ ਇੰਨਾ ਹੀ ਬਹੁਤ ਹੈ, ਇੰਨਾ ਹੀ ਬਹੁਤ ਆ। ਇੱਕ ਖਬਰ ਛੁਪਾਤੀ ਆ, ਈਡੀ ਕੁਝ ਵੀ ਨਾ ਕਰੇ, ਕੱਖ ਵੀ ਨਾ ਕਰੇ, ਹਰਭਜਨ ਸਿੰਘ ਹੋਰੀ ਚੁੱਪ ਕਰਕੇ ਬਹਿ ਜਾਣਗੇ। ਉਹਨੇ ਤੇ ਮੈਨੂੰ ਲੱਗਦਾ ਚੈਨਲ ਜਿਹਾ ਖੋਲ ਲਿਆ ਉੱਥੇ ਗੀਤਾ, ਤੇ ਉਹ ਹੁਣ ਇੰਟਰਵਿਊਆਂ ਕਰਿਆ ਕਰਨਗੇ। ਬਈ ਇੰਨਾ ਹੀ ਬਹੁਤ ਹੁੰਦਾ ਝਟਕਾ ਜੀ। ਜੀ ਸੋ ਵੇਖਦੇ ਹਾਂ ਬਣਦਾ ਕੀ ਹੈ, ਅੱਗੇ ਚੱਲੀਏ। ਤਾਂ ਉਧਰ ਫੀਡਬੈਕ ਦੇਣ ਤੇ ਪੰਚਾਇਤਾਂ ਕਸੂਤੀਆਂ ਫਸੀਆਂ ਨੇ। ਪਹਿਲਾਂ ਇਹ ਫੀਡਬੈਕ ਫਾਰਮ ਜਿਹਾ ਜਦੋਂ ਸਾਹਮਣੇ ਆਇਆ ਸੀ ਉਹ ਹਿੰਦੀ ਦੇ ਵਿੱਚ ਸੀ, ਤੇ ਆਖਰਕਾਰ ਬਾਅਦ ਚੋਂ ਵਿਰੋਧ ਤੋਂ ਬਾਅਦ ਪੰਜਾਬੀ 'ਚ ਆਇਆ। ਨਹੀਂ, ਉਹ ਤੇ ਹਿੰਦੀ ਵਾਲਾ ਉਹਨਾਂ ਨੇ ਇਸ ਕਰਕੇ ਆਖਿਆ ਸੀ ਵੀ ਚਲੋ ਇੱਕ ਹਿੰਦੀ ਵਾਲਾ ਦਿੱਲੀ ਵਾਲੇ ਪੜ੍ਹ ਲੈਣਗੇ ਸੌਖਿਆਂ, ਕਿ ਫੀਡਬੈਕ ਕੈਸਾ ਹੈ, ਸਕਸੇਨਾ ਪੜ੍ਹੇਗਾ ਫਿਰ ਉਹਦੇ ਤੇ ਗੌਰ ਕਰੇਗਾ। ਤੇ ਇੱਕ ਹੁਣ ਇਹਨਾਂ ਨੇ ਦੁਬਾਰਾ ਭੇਜਤਾ ਵੀ ਚਲੋ ਕਿਤੇ ਕਿਤੇ ਵੇਲ ਮਿਲੇ ਤੇ ਮਾਨ ਸਾਹਿਬ ਪੜ੍ਹ ਲੈਣਗੇ ਫੀਡਬੈਕ ਕਿੱਦਾਂ ਦੀ ਹੈ। ਹੁਣ ਪੰਚਾਇਤਾਂ ਨੂੰ ਪਰਫਾਰਮੇ ਤਾਂ ਆ ਗਏ ਨੇ, ਉਹਦੇ ਵਿੱਚ ਤੇ ਬਥੇਰਾ ਕੁਝ ਮੰਗਿਆ ਗਿਆ, ਤੁਹਾਨੂੰ ਪਤਾ ਹੀ ਆ ਕਿ ਆਹ ਵੀ ਲਿਖੋ ਜੀ ਪੁਲਿਸ ਕੀ ਕਰਦੀ ਆ, ਉਹ ਕਰਦੀ ਆ। ਪੰਚਾਇਤਾਂ ਕਸੂਤੀਆਂ ਫਸ ਗਈਆਂ ਗੁਰਪ੍ਰੀਤ ਜੀ। ਪੰਚਾਇਤਾਂ ਜ਼ਿਆਦਾਤਰ ਇਹਨਾਂ ਦੀਆਂ ਨੇ, ਤੇ ਬਣੀਆਂ ਕਿਵੇਂ ਉਹ ਸਾਰਿਆਂ ਨੂੰ ਪਤਾ ਹੀ ਆ। ਹੁਣ ਜੇ ਤੇ ਉਹ ਲਿਖਦੇ ਆ ਕਿ ਯੁੱਧ ਨਸ਼ਿਆਂ ਵਿਰੁੱਧ ਕਾਮਯਾਬ ਰਿਹਾ, ਤੇ ਸਰ ਪਿੰਡ ਵਾਲੇ ਗੱਲ 'ਚ ਸਾਫਾ ਪਾ ਲੈਣਗੇ ਜੀ ਕਿ ਭਾਈ ਉਹ ਫਲਾਣਾ ਵੇਚਣ ਡਿਆ ਗਲੀ 'ਚ, ਮਾਮਾ ਤੂੰ ਕਿਵੇਂ ਕਹਿੰਦਾ ਕਿ ਯੁੱਧ ਜਿੱਤ ਗਏ ਨਸ਼ੇ ਵਿਰੁੱਧ। ਪਿੰਡ ਵਾਲਿਆਂ ਦੇ ਸਰਪੰਚ, ਪੰਚਾਇਤ ਮੈਂਬਰ ਜਿੰਨੇ ਵੀ ਆ, ਉਹ ਕਟਹਿਰੇ 'ਚ ਖੜੇ ਕਰਾਤੇ ਨੇ। ਤੇ ਜੇ ਉਹਨਾਂ ਆਖਿਆ ਕਿ ਯੁੱਧ ਨਸ਼ਿਆਂ ਵਿਰੁੱਧ ਹਾਰ ਗਏ ਆਪਾਂ, ਤੇ ਜਿਹੜਾ ਕੋਈ ਇਹਨਾਂ ਦਾ ਬਲਾਕ ਪੱਧਰ ਦਾ ਹੋਏਗਾ, ਜ਼ਿਲ੍ਹਾ ਪੱਧਰ ਦਾ ਹੋਏਗਾ, ਉਹਨੇ ਆ ਕੇ ਗੱਲ 'ਚ ਸਾਫਾ ਪਾ ਲੈਣਾ ਸਰਪੰਚ ਦੇ ਵੀ ਤੈਨੂੰ ਲਿਖਣ ਲੱਗੇ, ਤੇਰੇ ਹੱਥ ਟੁੱਟਦੇ ਸੀ, ਲਿਖ ਕੇ ਭੇਜਣਾ ਏ ਯੁੱਧ 'ਚ ਆਪਾਂ ਜੇਤੂ ਰਹੇ ਆ। ਕਿਹੜਾ ਤੂੰ ਉੱਥੇ ਹਾਥੀ ਤੇ ਸਵਾਰ ਹੋ ਕੇ ਚੰਡੀਗੜ੍ਹ ਜਾਣਾ ਸੀ ਜੀ। ਅੱਛਾ, ਤੇ ਸਭ ਤੋਂ ਔਖਾ ਕੰਮ ਹੈ ਉਹ ਕਹਿੰਦੇ ਪੁਲਿਸ ਬਾਰੇ ਕਿਵੇਂ ਲਿਖੀਏ, ਵੀ ਕਿਸੇ ਥਾਣੇਦਾਰ ਬਾਰੇ ਲਿਖਤਾ ਪੁੱਠਾ ਸਿੱਧਾ, ਤੇ ਇਹ ਤੇ ਤੁਮ ਤੋਂ ਠਹਿਰੇ ਪਰਦੇਸੀ ਘਰ ਕਾ ਪਾਓਗੇ, ਜਾਂ ਤੁਮ ਤੋਂ ਠਹਿਰੇ ਪਰਦੇਸੀ ਚਲੇ ਜਾਓਗੇ। ਬਈ ਤੁਸੀਂ ਤੇ ਦਿੱਲੀ ਨੂੰ ਚਲੇ ਗਏ, ਤੇ ਜੇ ਉਹ ਝੋਟੇ ਕੁੱਟ ਦੂਜੀ ਸਰਕਾਰ 'ਚ ਫੇਰ ਆ ਗਿਆ ਕਿਸੇ ਚੌਕੀ ਥਾਣੇ 'ਚ, ਤੇ ਉਹ ਤੇ ਛੌਡੇ ਲਾ ਦੇਗਾ। ਯਾਨੀ ਪੰਚਾਇਤਾਂ ਕਸੂਤੀਆਂ ਫਸੀਆਂ ਨੇ ਕਿ ਫੀਡਬੈਕ ਦਈਏ ਕੀ। ਹੁਣ ਗਾਂ ਉਹ ਫੀਡਬੈਕ ਲੈ ਰਹੇ ਆ ਲੋਕਾਂ ਤੋਂ ਕਿ ਭਾਈ ਫੀਡਬੈਕ ਕੀ ਦਈਏ, ਇਹੋ ਜਿਹੀ ਹਾਲਤ ਬਣ ਗਈ ਆ। ਤਾਂ ਮਤਲਬ ਕਿ ਕੋਈ ਥੱਲੇ ਜੇ ਤੁਸੀਂ ਵੇਖੋਗੇ ਵੱਡਾ ਫਰਕ ਨਹੀਂ ਹੈਗਾ। ਬਲਡੋਜ਼ਰ ਚਲਾਤਾ, ਇਹ ਕਰ ਦਿੱਤਾ, ਫਿਰ ਉਹ ਪੰਨੂ ਸਾਹਿਬ ਹੋਰਾਂ ਨੂੰ ਬਣਾ ਦਿੱਤਾ ਕਿ ਭਾਈ ਇਹ ਜਾ ਰਹੇ ਨੇ ਜੀ, ਸਾਡੀ ਟੀਮ ਆ, ਉਹਦਾ ਕੋਈ ਖਾਸ ਰਿਜ਼ਲਟ ਨਹੀਂ ਮਿਲਿਆ। ਠੀਕ ਆ, ਅਜੇ ਕੰਮ ਚੱਲ ਰਿਹਾ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਬਿਹਤਰੀ ਕਰ ਲੈਣ, ਪਰ ਪੰਚਾਇਤਾਂ ਕਸੂਤੀਆਂ ਫਸੀਆਂ ਪਈਆਂ ਨੇ ਕਿ ਭਾਈ ਕੀ ਕਰੀਏ। ਔਰ ਇਹਨਾਂ ਦੇ ਤੇ ਆਪਣੇ ਬਿਆਨ ਆ, ਤਾਂ ਤੁਸੀਂ ਵੇਖੋ ਨਾ,
ਮਾਨ ਸਾਹਿਬ ਬੋਲਦੇ ਕਹਿੰਦੇ ਕਿ 99% ਨਸ਼ਾ ਖਤਮ ਹੋ ਗਿਆ, ਸਿਹਤ ਮੰਤਰੀ ਕਹਿੰਦੇ ਕਿੱਥੇ ਖਤਮ ਹੋਇਆ ਓਏ। ਉਹ ਜੀ ਪੱਤਰਕਾਰ ਨੂੰ ਪੁੱਛੀ ਜਾਂਦੇ, ਕਹਿੰਦੇ 4 ਪਿੰਡ ਪੰਜਾਬ 'ਚ ਜ਼ਰੂਰ ਕਹਿੰਦੇ ਆ ਕਿ ਸਾਡੇ ਪਿੰਡ ਨਸ਼ਾ ਹੈ ਨਹੀਂ। ਉਹ ਗੁਰੂਓ ਕਹਿੰਦੇ ਜੇ ਮੰਨ ਲਓ ਨਸ਼ਾ ਹੀ ਖਤਮ ਹੋ ਗਿਆ, ਸਾਡੇ ਕੋਲ ਤੇ ਉਹਨੇ ਨਸ਼ੇੜੀ ਨੇ ਰਜਿਸਟਰਡ 10 ਲੱਖ ਦੇ 10 ਲੱਖ। ਜਿੱਦਣ ਪੰਜਾਬ ਨਸ਼ਾ ਮੁਕਤ ਹੋ ਗਿਆ, ਸਾਡੇ ਕੋਲ ਤੇ ਦਵਾਈਆਂ ਮੁੱਕ ਜਾਣੀਆਂ ਨੇ। ਜੀ ਸੋ ਉਧਰ ਕਹਿੰਦੇ ਸਰਕਾਰੀ ਬੱਸਾਂ ਤੇ ਕਰਮਚਾਰੀ ਫੇਰ ਹੜਤਾਲ ਤੇ ਨੇ ਜੀ। ਦੇਖੋ ਇਹ ਹੜਤਾਲਾਂ, ਗੱਲ ਇਹ ਆ ਕਿ ਉਹ ਹੰਸਰਾਜ ਨੇ ਗੀਤ ਗਾਇਆ ਸੀ, ਨਹੀਂ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ। ਤੂੰ 3 ਦਿਨ ਹੁਣ ਬੱਸਾਂ ਹੀ ਲੁਧਿਆਣੇ ਦੀਆਂ ਤੱਕੀ ਜਾਏਗਾ ਜਦੋਂ ਆਉਣੀ ਨਹੀਂ, ਕਰੇਗਾ ਜੀ ਕਿ ਜੀ ਹੋਰ ਕੋਈ ਚਾਰਾ ਹੀ ਨਹੀਂ ਹੈਗਾ। ਹੁਣ ਗੱਲ ਇਹ ਆ ਕਿ ਭਾਈ 3 ਦਿਨ ਦੀ ਹੜਤਾਲ ਪੀਆਰਟੀਸੀ ਪਨ ਬੱਸ ਮੁਲਾਜ਼ਮਾਂ ਨੇ ਕਰ ਦਿੱਤੀ ਆ। ਮੰਗਾਂ ਨੇ ਸਾਹਿਬ, ਮੰਗਾਂ ਕੀ ਆ ਕਿ ਬਈ ਇੱਕ ਤੇ ਪੱਕਾ ਕਰਨ ਦੀ ਇਹਨਾਂ ਦੀ ਮੰਗ ਬਹੁਤ ਲੰਮੇ ਸਮੇਂ ਤੋਂ ਆ। ਠੇਕੇਦਾਰੀ ਸਿਸਟਮ ਇਹਨਾਂ ਨੇ ਕਿਹਾ ਸੀ ਖਤਮ ਕਰ ਦਿਆਂਗੇ ਜਦੋਂ ਇਹ ਆਪੋਜੀਸ਼ਨ 'ਚ ਹੁੰਦੇ ਸੀਗੇ, ਪਰ ਹੁਣ ਕਹਿ ਸਕਦੇ ਆ ਕਿ ਦੋਵਾਂ ਧਿਰਾਂ ਦੀ ਜਿਹੜੀ ਲੜਾਈ ਆ, ਸਰਕਾਰੀ ਪੱਖ ਤੋਂ ਜਾਂ ਕਰਮਚਾਰੀ ਪੱਖ ਤੋਂ, ਲੋਕ ਬਹੁਤ ਅੱਕ ਰਹੇ ਨੇ। ਫਿਰ ਇਸੇ ਤਰ੍ਹਾਂ ਹੀ ਤੇ ਪ੍ਰਾਈਵੇਟ ਦਾ, ਪ੍ਰਾਈਵੇਟਾਈਜੇਸ਼ਨ ਦਾ ਦਰਵਾਜ਼ਾ ਖੁੱਲਦਾ ਹੈ ਨਾ ਗੁਰਪ੍ਰੀਤ ਜੀ, ਜਦੋਂ ਲੋਕ ਤੰਗ ਆ ਜਾਂਦੇ ਨੇ। ਇੱਕ ਮੌਕਾ ਤੁਹਾਨੂੰ ਪਤਾ ਹੀ ਹੈ ਨਾ, ਕਿਸਾਨ ਵਾਰ-ਵਾਰ ਜਦੋਂ ਧਰਨਾ ਦੇ ਰਹੇ ਸੀਗੇ ਤਾਂ ਤੁਸੀਂ ਦੇਖ ਲਓ ਕਿ ਲੋਕਾਂ ਨੇ ਫਿਰ ਸਾਥ ਦੇਣਾ ਛੱਡਤਾ। ਤਾਂ ਇਹੀ ਹਾਲ ਤਕਰੀਬਨ ਬਣਿਆ ਪਿਆ। ਹੁਣ ਇਹ ਵੀ ਕੀ ਕਰਨ, ਲੰਮੇ ਸਮੇਂ ਤੋਂ ਠੇਕੇਦਾਰੀ ਸਿਸਟਮ ਦੇ ਤਹਿਤ ਆਪਣਾ ਸ਼ੋਸ਼ਣ ਕਰਵਾ ਰਹੇ ਆ। ਦੂਜੀ ਗੱਲ ਕਿ ਤਨਖਾਹਾਂ ਹੀ ਨਹੀਂ ਮਿਲ ਰਹੀਆਂ ਸਾਹਿਬ। ਇਹਨਾਂ ਦੀ ਖਬਰ ਮੈਂ ਅੱਜ ਪੜ੍ਹ ਰਿਹਾ ਸਾਂਗਾ ਕਿਤੇ ਕਿ ਹਿਸਾਬ ਲਾ ਲਓ 20 ਤਰੀਕ ਹੋਣ ਨੂੰ ਆਈ ਆ ਗੁਰਪ੍ਰੀਤ ਜੀ, ਤਨਖਾਹ ਦਾ ਨਾਮੋ ਨਿਸ਼ਾਨ ਹੀ ਹੈ ਨਹੀਂ। ਹੁਣ ਜੀ ਜੀ ਜਦੋਂ ਘਰ ਦੀ ਗੱਡੀ ਨਹੀਂ ਚੱਲੇਗੀ ਤੇ ਇਹ ਗੱਡੀ, ਡਰਾਈਵਰ ਜਿਹੜੇ ਹੁੰਦੇ, ਕੰਡਕਟਰ ਹੁੰਦੇ, ਬੱਸ ਨੂੰ ਵੀ ਗੱਡੀ ਕਹਿੰਦੇ ਆ, ਇਹ ਗੱਡੀ ਕਿਵੇਂ ਚੱਲੇਗੀ ਜੀ ਹੈ। ਸੀਟੀ ਮਾਰ, ਮੈਂ ਚੁਬਾਰਾ ਤੇਰਾ ਭੁੱਲ ਗਈ, ਭੁੱਲੀ ਜਾ, ਉਥੇ ਤਾਂ ਕੁਝ ਵੀ ਨਹੀਂ ਹੈਗਾ। ਸੀਟੀ ਮਾਰ, ਢਿੱਡ ਦੇ ਵਿੱਚ ਦਾਣੇ ਨਹੀਂ। ਗੱਲਾਂ ਤੇ ਨਾ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਹੁਣ ਸਭੇ ਗੱਲਾਂ ਖੋਟੀਆਂ ਨੇ ਸਾਹਿਬ, ਜੇਕਰ ਤੁਹਾਡੇ ਪੇਟ ਦੇ ਵਿੱਚ ਕੁਝ ਨਹੀਂ। ਇਸ ਵਾਸਤੇ ਇੱਕ ਪਾਸੇ ਤੇ ਜਿੱਥੇ ਇਹ ਕੱਚੇ ਆ ਉਥੋਂ ਦੁਖੀ ਆ, ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਜੋ ਤਨਖਾਹ ਵਗੈਰਾ ਮਿਲਦੀ ਆ ਉਹ ਵੀ ਲੇਟ ਹੈ। ਤੇ ਅੱਗੇ ਪਤਾ ਨਹੀਂ ਅਗਲੇ ਮਹੀਨੇ ਮਿਲਣੀ ਆ ਕਿ ਨਹੀਂ ਮਿਲਣੀ। ਇੱਥੇ ਜਿਹੜੇ ਮਹੀਨੇ ਆ ਜਾਂਦੀ ਆ ਮੁਲਾਜ਼ਮ ਖੁਸ਼ ਹੋ ਜਾਂਦੇ ਆ, ਉਹ ਜਿਵੇਂ ਮਿਲਦੀ ਅਗਲੇ ਮਹੀਨੇ ਦਾ ਫਿਕਰ ਪੈ ਜਾਂਦਾ ਵੀ ਪਤਾ ਨਹੀਂ ਆਊਗੀ ਕਿ ਨਹੀਂ ਆਊਗੀ, ਜੇ ਆਊਗੀ ਤੇ ਕਿੰਨੀ ਤਰੀਕ ਨੂੰ ਆਊਗੀ। ਜੀ ਸੋ ਉਧਰ ਅੰਤਰਰਾਸ਼ਟਰੀ ਖਬਰ ਤੇ ਜੇਕਰ ਚਾਨਣਾ ਪਾਈਏ ਤਾਂ ਟਰੰਪ ਹੁਣੀ ਕਹਿ ਰਹੇ ਸੀ ਈਰਾਨ ਨੂੰ ਕਿ ਬਿਨਾਂ ਕਿਸੇ ਸ਼ਰਤ ਦੇ ਆਤਮ ਸਮਰਪਣ ਕਰੋ, ਇਹੀ ਹੱਲ ਹੈ। ਪਰ ਈਰਾਨ ਵੱਲੋਂ ਜਵਾਬ ਆਇਆ, ਅਗਲੇ ਕਹਿੰਦੇ ਵੀ ਨਹੀਂ ਕਰਦੇ ਅਸੀਂ ਸਮਰਪਣ। ਦੇਖੋ ਇੱਕ ਨਾ ਹਿਸਟਰੀ ਹੈ ਇਹਨਾਂ ਦੀ ਕਿ ਇਹਨਾਂ ਦਾ ਜਿਹੜਾ ਸ਼ਾਹ ਸੀਗਾ 50ਵੇਂ ਦਹਾਕੇ ਦੇ ਵਿੱਚ, ਜੇ ਤੁਸੀਂ ਵੇਖੋਗੇ ਤਾਂ ਉਹ ਅਮਰੀਕਾ ਤੇ ਇੰਗਲੈਂਡ ਦਾ ਪਿੱਠੂ ਸੀ। ਬਾਅਦ ਦੇ ਵਿੱਚ ਇਸੇ ਕਰਕੇ ਤੇ ਕ੍ਰਾਂਤੀ ਹੋਈ ਨਾ ਈਰਾਨ ਦੇ ਵਿੱਚ, ਉਹਨੂੰ ਉਖਾੜ ਕੇ ਸੁੱਟਿਆ ਗਿਆ। ਫਿਰ ਉਹਦਾ ਪਰਿਵਾਰ ਜਿਹੜਾ ਨੱਸ ਕੇ ਅਮਰੀਕਾ ਆ ਗਿਆ ਸੀਗਾ। ਤੇ ਸਰੈਂਡਰ ਦਾ ਮਤਲਬ ਪਤਾ ਕੀ ਆ, ਟਰੰਪ ਇਹ ਕਹਿੰਦਾ ਕਿ ਬਸ ਖਮੈਣੀ ਪਾਸੇ ਹੋ ਜਾਵੇ ਤੇ ਉੱਥੇ ਉਸੇ ਤਰ੍ਹਾਂ ਦਾ ਕੋਈ ਸ਼ਾਹ ਬੈਠ ਜਾਵੇ, ਤੇ ਉਸ ਤੋਂ ਬਾਅਦ ਇਜ਼ਰਾਈਲ ਤੇ ਅਮਰੀਕਾ ਉੱਥੇ, ਕਿਉਂਕਿ ਤੇਲ ਜਿੰਨੇ ਵੀ ਰਿਜ਼ਰਵ ਨੇ, ਮੈਂ ਅੱਗੇ ਵੀ ਸ਼ਾਇਦ ਤੁਹਾਨੂੰ ਦੱਸਿਆ ਹੋਵੇ, ਦੁਨੀਆ ਭਰ ਦਾ ਜਿੰਨਾ ਰਿਜ਼ਰਵ ਹੈ ਉਹਦਾ ਚੌਥਾ ਹਿੱਸਾ ਇੱਥੇ ਆ। ਰੇਅਰ ਅਰਥ ਮਿਨਰਲਸ ਇੱਥੇ ਨੇ, ਬਹੁਤ ਕੁਛ ਹੈ ਈਰਾਨ ਦੇ ਵਿੱਚ। ਪਰ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਜਿਹੜੀ ਚੀਜ਼ ਵਾਸਤੇ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ, ਹੁਣ ਉਹੀ ਚੀਜ਼ ਫੇਰ ਹੋਏਗੀ ਤੇ ਅਸੀਂ ਬਹੁਤ ਔਖੇ ਹੋਵਾਂਗੇ। ਸੋ ਇਸੇ ਕਰਕੇ ਉਹਨਾਂ ਨੇ ਸਰੈਂਡਰ ਤੋਂ ਨਾ ਕਰ ਦਿੱਤੀ ਆ। ਲੜਾਈ ਜਿਹੜੀ ਆ ਉਹਨਾਂ ਨੇ ਤੇ ਵਾਰ ਡਿਕਲੇਅਰ ਕਰ ਦਿੱਤੀ ਆ। ਖੈਰ ਟਰੰਪ ਬੋਲੇ ਆ ਕਿ ਬਈ ਈਰਾਨ ਤੇ ਮੈਂ ਕੀ ਐਕਸ਼ਨ ਲਊਂਗਾ ਇਹ ਸਿਰਫ ਮੈਂ ਜਾਣਦਾ। ਹੁਣ ਤੱਕ ਜੇ ਵੇਖੀਏ ਤਾਂ ਇਜ਼ਰਾਈਲ ਦੇ ਵਿੱਚ ਜੋ ਤਬਾਹੀ ਹੋ ਰਹੀ ਆ ਉਹ ਨਹੀਂ ਦਿਖਾਈ ਜਾ ਰਹੀ ਖੁੱਲ ਕੇ, ਪਰ ਈਰਾਨ ਦੇ ਵਿੱਚ ਜੋ ਹੋ ਰਿਹਾ ਉਹ ਸਭ ਕੁਝ ਬੜਾ ਵਿਸਥਾਰ ਦੇ ਨਾਲ ਦੱਸਿਆ ਜਾ ਰਿਹਾ। ਤਾਂ ਖੈਰ ਇਹ ਹੁਣ ਇੱਥੋਂ ਤੱਕ ਹਾਲਾਤ ਹੋ ਗਏ ਨੇ ਕਿ ਇਹਨਾਂ ਨੇ ਕਿਹਾ ਕਿ WhatsApp ਡਿਲੀਟ ਕਰ ਦਿਓ, ਕਿਉਂਕਿ ਤੁਹਾਨੂੰ ਪਤਾ ਹੀ ਹੈ ਯਹੂਦੀਆਂ ਦੇ ਜ਼ਿਆਦਾਤਰ ਕੰਟਰੋਲ ਦੇ ਵਿੱਚ ਆ। ਸੋ ਇਸ ਕਰਕੇ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਤਕੜੀ ਲੜਾਈ ਜਿਹੜੀ ਆ ਉਹ ਉੱਥੇ ਸ਼ੁਰੂ ਹੋ ਗਈ ਆ। ਤਾਂ ਬਾਕੀ ਟਰੰਪ ਸਾਹਿਬ ਤੇ ਫਿਰ ਤੁਹਾਨੂੰ ਪਤਾ ਹੀ ਹੈ ਨਾ, ਉਹਨਾਂ ਨੇ ਤੇ ਇਹਦਾ ਉਦਾਂ ਦੇ ਬਿਆਨ ਦੇਣੇ ਹੁੰਦੇ ਆ। ਤਾਂ ਕੁੱਲ ਮਿਲਾ ਕੇ ਲੜਾਈ ਜਿਹੜੀ ਆ ਭਿਆਨਕ ਹੋ ਗਈ ਆ। ਲੜਾਈ ਜਿਹੜੀ ਆ ਉਹ ਲੰਬੀ ਜਾ ਸਕਦੀ ਆ। ਮੈਨੂੰ ਲੱਗਦਾ ਕਿ ਈਰਾਨੀਅਨ ਕਿਤੇ ਨਾ ਕਿਤੇ ਇਸ ਗੱਲ ਨੂੰ ਧਾਰ ਬੈਠੇ ਆ ਕਿ ਮਰਨਾ ਤੇ ਹੈ ਹੀ ਆ, ਫਿਰ ਲੜ ਕੇ ਮਰਦੇ ਆ ਜੀ।
ਜੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ, ਰਾਏ, ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।